ਪੰਜਾਬ ਹਾਊਸ ਲਾਹੌਰ ਅੰਦਰ ਲਹਿੰਦੇ ਪੰਜਾਬ ਦੀ ਤਾਰੀਖ ਵਿੱਚ ਪਹਿਲੀ ਵਾਰੀ ਗੈਰ ਸਰਕਾਰੀ ਬੁਨਿਆਦਾਂ ਉੱਤੇ ਗੁਰਮੁਖੀ ਪੜ੍ਹਾਉਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ। ਮੰਨੇ ਪ੍ਰਮੰਨੇ ਪੰਜਾਬੀ ਸਕਾਲਰ ਤੇ ਉਸਤਾਦ ਡਾਕਟਰ ਕਲਿਆਣ ਸਿੰਘ ਕਲਿਆਣ ਹੋਰਾਂ ਗੁਰਮੁਖੀ ਸਿਖਾਉਣ ਦਾ ਮੁੱਢ ਬੰਨਿਆ ਤੇ ਇਹਨਾਂ ਕਲਾਸਾਂ ਨੂੰ ਅਮਨ ਤੇ ਆਸ਼ਤੀ ਦੀ ਤਹਿਰੀਕ ਦਾ ਸਿਰਨਾਵਾ ਮਿਥਿਆ। अस्सलाम वालेकुम और सत श्री अकाल दोस्तों। ਅੱਜ ਅਸੀਂ ਪਾਕਿਸਤਾਨ ਦੇ ਵਿੱਚ ਔਰ ख़ास तौर ਤੇ ਭੁਲੇਖਾ ਜਿਹੜਾ ਰੋਜ਼ਨਾਮਾ ਹੈ ਉਸ ਦੇ ਸਰਨਾਮੇ ਹੇਠ ਇੱਕ ਗੁਰਮੁਖੀ ਦੀ ਕਲਾਸ ਸ਼ੁਰੂ ਕਰ ਰਹੇ ਹਾਂ ਔਰ ਆਪ ਜੀਆਂ ਨੂੰ ਬਹੁਤ ਖੁਸ਼ੀ ਹੋਏਗੀ ਕਿ ਇਹ ਕਲਾਸ ਜਿਹੜੀ ਹੈ ਲਾਹੌਰ ਸ਼ਹਿਰ ਦੇ ਵਿੱਚ ਪੰਜਾਬ ਹਾਊਸ ਦੇ ਵਿੱਚ ਸ਼ੁਰੂ ਹੋ ਰਹੀ ਹੈ। ਸੋ ਮੇਰੀ ਸਾਰੇ ਪੰਜਾਬੀਆਂ ਨੂੰ ਬੇਨਤੀ ਹੈ ਕਿ ਉਹ ਜਿੱਥੇ ਉਹਨਾਂ ਨੇ ਸ਼ਾਹਮੁਖੀ ਸਿੱਖੀ ਹੈ ਉਹ ਗੁਰਮੁਖੀ ਵੀ ਸਿੱਖ ਸਕਦੇ ਹਨ। ਗੁਰਮੁਖੀ ਸਿੱਖਣ ਨਾਲ ਦੋ ਫਾਇਦੇ ਹੋਣਗੇ। ਪਹਿਲਾ ਇਹ ਆ ਕਿ ਅਸੀਂ ਆਪਣੇ ਜਿਹੜੇ ਪੁਰਾਤਨ ਹੈ ਜਿਹੜਾ ਸਾਡਾ ਕਲਾਸੀਕਲ ਅਦਬ ਹੈ ਉਸ ਨਾਲ ਜੁੜ ਜਾਵਾਂਗੇ ਔਰ ਦੂਸਰਾ ਫਾਇਦਾ ਇਹ ਹੈ ਕਿ ਅਜੋਕੇ ਵੇਲੇ ਸਾਇੰਟੀਫਿਕ ਲੈਂਗੁਏਜਸ ਜਿਹੜੀਆਂ ਨੇ ਉਹਨਾਂ ਵਿੱਚ ਇੱਕ ਵੱਡਾ ਨਾਂ ਗੁਰਮੁਖੀ ਦਾ ਹੈ। ਸੋ ਪੰਜਾਬੀਆਂ ਨੂੰ ਬੇਨਤੀ ਹੈ ਕਿ ਉਹ ਸ਼ਾਹਮੁਖੀ ਦੇ ਨਾਲ ਨਾਲ ਗੁਰਮੁਖੀ ਵੀ ਸਿੱਖਣ ਤਾਂ ਕਿ ਇਹ ਜਿਹੜਾ ਹੈ ਜਿਹੜਾ ਸਾਡੇ ਸਾਂਝ ਦੇ ਵਿੱਚ ਇੱਕ ਵਖਰੇਵਾਂ ਪੈਦਾ ਹੋ ਰਿਹਾ ਹੈ ਲਿਪੀ ਦੇ ਨਾਲ ਉਸ ਨੂੰ ਵੀ ਆਸਤਾ ਆਸਤਾ ਜਿਹੜਾ ਹੈ ਉਹ ਅਸੀਂ ਖਤਮ ਕਰੀਏ। ਗੁਰਮੁਖੀ ਦੀ ਪਹਿਲੀ ਕਲਾਸ ਵਿੱਚ ਪੰਜਾਬੀ ਪਰਿਆੜਾ ਨੂੰ ਪਹਿਲੇ ਅੱਖਰਾਂ ਦਾ ਪਰਿਚੈ ਕਰਾਇਆ ਗਿਆ। ਅਸੀਂ ਇਹਨੂੰ ਤਿੰਨ ਬਣਾਉਣਾ ਹੈ। ਤਿੰਨ ਬਣਾ ਕੇ ਫਿਰ ਇਸ ਹੀ ਉਹਨੂੰ ਫੜ ਕੇ ਨਾ ਇਹਨੂੰ ਘੁਮਾ ਦੇਣਾ ਹੈ। ਸਿੰਪਲੀ ਊੜਾ। ਇਹ ਅਗਰ ਤੁਸੀਂ ਵੇਖੋ ਸ਼ਾਹਮੁਖੀ ਦੇ ਵਿੱਚ ਇਸ ਦੀ ਆਵਾਜ਼ ਜਿਹੜੀ ਹੈ ਅਲਫ ਪੇਸ਼ ਵੀ ਹੈ ਔਰ ਅਲਫ ਵਾਓ ਵੀ ਇਸਤੇਮਾਲ ਹੁੰਦਾ ਹੈ। ਸੋ ਇਹ ਇਸ ਦੀ ਆਵਾਜ਼ਾਂ ਨੇ ਜਿਹੜੀਆਂ ਕਿ ਸ਼ਾਹਮੁਖੀ ਦੇ ਵਿੱਚ ਨੇ। ਇਹਨੂੰ ਲਿਖਣ ਦਾ ਤਰੀਕਾ ਜਿਹੜਾ ਹੈ ਅਸੀਂ ਤੁਹਾਨੂੰ ਉਹਦੇ ਵਿੱਚ ਬਾਰ-ਬਾਰ ਦਿਖਾ ਦਿੰਨੇ ਆ ਕਿ ਲਿਖਣ ਦਾ ਤਰੀਕਾ ਜਿਹੜਾ ਹੈ ਉਹ ਤੁਸੀਂ ਵੇਖ ਸਕਦੇ ਹੋ। ਗੁਰਮੁਖੀ ਦੀਆਂ ਇਹ ਕਲਾਸਾਂ ਹਰ ਹਫਤੇ ਦਿਨੇ 3 ਵਜੇ ਪੰਜਾਬ ਹਾਊਸ 2A ਜ਼ੁਬੈਰ ਸਟਰੀਟ ਰੋਜ਼ਵਾਰ ਭੁਲੇਖਾ ਦੇ ਮੁੱਖ ਦਫ਼ਤਰ ਪੜ੍ਹਾਈਆਂ ਜਾ ਰਹੀਆਂ ਨੇ ਜਿਨ੍ਹਾਂ ਦੀ ਕੋਈ ਫੀਸ ਜਾਂ ਮੁਆਵਜ਼ਾ ਨਹੀਂ। ਫਿਰ ਉਸੇ ਉਹਨੂੰ ਉੱਪਰ ਲੈ ਕੇ ਜਾਣਾ ਹੈ। ਫਿਰ ਉਸ ਨੂੰ ਉੱਤੇ ਪੂਰਾ ਗੋਲ ਘੁਮਾ ਦੇਣਾ ਹੈ।